ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਣੇ ਦਰਸ਼ਕਾਂ ਦੀਆਂ ਜੋ ਈਮੇਲਸ ਨੇ ਔਰ ਕਮੈਂਟਸ ਨੇ। ਸੋ ਉਸ ਦੇ ਨਾਲ ਆਪਾਂ ਗੁਰਬਾਣੀ ਵਿਚਾਰਾਂ ਵੀ ਇਸੇ ਹੀ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਦੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਈ ਵਾਰ ਵਿਅੰਗ ਦੇ ਨਾਲ ਜਿਹਨੂੰ ਸੈਟੀਅਰ ਕਹਿੰਦੇ ਨੇ ਜੀ ਗੱਲ ਬੜੇ ਮਜ਼ਬੂਤ ਢੰਗ ਨਾਲ ਕਹੀ ਜਾਂਦੀ ਹੈ। ਬਹੁਤ ਵਾਰ ਇਹ ਨਹੀਂ ਹੁੰਦਾ ਵੀ ਤੁਸੀਂ ਸਿੱਧੀ ਸਿੱਧੀ ਸਪੀਚ ਰਾਹੀਂ ਕੋਈ ਗੱਲ ਕਹਿੰਦੇ ਹੋ। ਜੀ ਜ਼ਾਹਰ ਹੈ ਲਫ਼ਜ਼ਾਂ ਦਾ ਇੱਕ ਆਪਣਾ ਜਾਦੂ ਹੈ। ਜੇ ਉਸ ਦੀ ਪਿਕਚਰ ਬਣਾ ਦਿੱਤੀ ਜਾਏ ਤੇ ਕਿਹਾ ਜਾਂਦਾ ਹੈ ਕਿ ਪਿਕਚਰ ਸੇਜ਼ 1000 ਵਰਡਸ। ਜੀ ਤੇ ਕਈ ਵਾਰ ਜੇ ਫਿਰ ਉਹਦਾ ਕਾਰਟੂਨ ਬਣਾ ਦਿੱਤਾ ਜਾਏ ਔਰ ਕਾਰਟੂਨ ਦੇ ਵਿੱਚ ਤਾਂ ਇੱਕ ਕਾਰਟੂਨ ਸੇਜ਼ 10,000 ਬੁੱਕਸ। ਜੀ ਸੋ ਸਾਡੇ ਪਾਕਿਸਤਾਨ ਤੋਂ ਇੱਕ ਬਹੁਤ ਪਿਆਰੇ ਸੱਜਣ ਜਿਹੜੇ ਸਾਨੂੰ ਇੱਥੇ ਆ ਕੇ ਮਿਲੇ ਵੀ ਔਰ ਸਾਨੂੰ ਲਗਾਤਾਰ ਲਿਖਦੇ ਨੇ। ਜੀ ਉਹਨਾਂ ਦੀ ਇਹ ਚਾਹਨਾ ਹੁੰਦੀ ਹੈ ਵੀ ਉਹਨਾਂ ਦਾ ਨਾਂ ਨਾ ਲਿਆ ਜਾਏ। ਉਹਨਾਂ ਨੇ ਅੱਜ ਸਾਨੂੰ ਲਿਖਤ ਭੇਜੀ ਹੈ ਔਰ ਉਹ ਹੈ ਕਿ ਇੰਡੀਆ ਅਟੇਨਸ ਕੋਵੇਟਡ ਗ੍ਰੇਟ ਪਾਵਰ ਸਟੇਟਸ। ਉਹਨਾਂ ਨੇ ਕਿਹਾ ਵੀ ਜਿਹੜੀ ਇਹਨਾਂ ਦੀ ਚਾਹਨਾ ਸੀ, ਮਨਸ਼ਾ ਸੀ, ਜੀ ਜਿਸ ਦੇ ਲਈ ਇਹ ਬੜੇ ਬੇਤਾਬ ਸੀ ਔਰ ਬੜੇ ਤੜਫਦੇ ਸੀ ਵੀ ਗ੍ਰੇਟ ਪਾਵਰ ਇੰਡੀਆ ਬਣ ਗਿਆ ਗ੍ਰੇਟ ਪਾਵਰ। ਜੀ ਔਰ ਉਹਨਾਂ ਦੀ ਜ਼ਬਾਨੀ ਸੁਣੀਏ ਕਿ ਵੀ ਕਿਵੇਂ ਗ੍ਰੇਟ ਪਾਵਰ ਬਣਿਆ। ਉਹਨਾਂ ਨੇ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ ਕਹਿ ਕੇ ਐਡਰੈਸ ਕੀਤਾ ਹੈ। As you keep a keen eye on international developments and current affairs, you may have noticed that by mid-2020, India finally managed to reach its much coveted status, that of a great power. ਕਿ ਤੁਸੀਂ ਜਿਵੇਂ ਇੰਟਰਨੈਸ਼ਨਲ ਕੌਮਾਂਤਰੀ ਹਾਲਾਤ ਦੇ ਉੱਤੇ ਤਿੱਖੀ ਅੱਖ ਰੱਖਦੇ ਹੋ ਜੀ ਔਰ ਤੁਸੀਂ ਇਹ ਦੇਖਿਆ ਹੋਵੇਗਾ ਕਿ 2020 ਦੇ ਵਿਚਕਾਰ ਪਹੁੰਚਦੇ ਆ। ਜ਼ਾਹਰ ਹੈ 6 ਮਹੀਨੇ ਜੂਨ ਤੱਕ ਪਹੁੰਚਦਾ ਵਿਚਕਾਰ ਆਲਰੇਡੀ ਇੰਡੀਆ ਜਿਹੜਾ ਹੈ ਦੁਨੀਆ ਦੀ ਗ੍ਰੇਟ ਪਾਵਰ ਬਣ ਗਿਆ ਜਿਹੜੀ ਉਹਨਾਂ ਦੀ ਚਾਹਨਾ ਸੀ। ਮੁਬਾਰਕ ਇੰਡੀਆ ਨੂੰ, ਬਹੁਤ ਮੁਬਾਰਕ। ਹੁਣ ਕਿਵੇਂ ਬਣਿਆ? Not just that it is now finally in the same league as the United States, having overtaken countries like Russia, UK, France, Germany, Japan, it's soon destined to be the sole superpower. ਉਹ ਕਹਿੰਦੇ ਵੀ ਉਹਨੇ ਇੰਡੀਆ ਨੇ ਇਹੀ ਨਹੀਂ ਕਿ ਵੀ ਉਹ ਅਮਰੀਕਾ ਵਾਲੇ ਲੈਵਲ ਤੇ ਆ ਗਿਆ, ਬਰਾਬਰ ਜੇ ਤੇ ਆ ਗਿਆ, ਪਰ ਉਸਨੇ ਰੂਸ, UK, ਫਰਾਂਸ, ਜਰਮਨੀ, ਜਾਪਾਨ ਇਸ ਸਾਰੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਔਰ ਬਹੁਤ ਜਲਦੀ ਉਹ ਸੁਪਰ ਪਾਵਰ ਬਣ ਜਾਏਗਾ। ਯਾਨੀ ਅਮਰੀਕਾ ਨੂੰ ਵੀ ਪਿੱਛੇ ਛੱਡ ਸਕਦੇ। ਇੰਡੀਅਨ ਐਰੋਗੈਂਟ ਐਲੀਟ ਐਂਡ ਦ ਰੈਬਿਡ ਨੈਸ਼ਨਲਿਸਟ ਹੈਵ ਆਲਵੇਜ਼ ਕੰਸੀਡਰਡ ਦੈਮਸੈਲਵਸ ਟੂ ਬੀ ਐਕਚੁਅਲ ਪਾਵਰ ਬਿਹਾਈਂਡ US ਸਟਰੈਂਥ। ਕਿ ਭਾਰਤ ਦੇ ਜਿਹੜੇ ਹੰਕਾਰੇ ਹੋਏ ਸ਼ਹਿਰੀ ਕਿਸਮ ਦੇ ਔਰ ਕੱਟੜਵਾਦੀ, ਰਾਸ਼ਟਰਵਾਦੀ ਆਪਣੇ ਆਪ ਨੂੰ ਕਹਿਣ ਵਾਲੇ, ਉਹ ਹਮੇਸ਼ਾ ਸਮਝਦੇ ਸੀ ਕਿ ਵੀ ਅਸੀਂ ਅਸਲੀ ਤਾਕਤ ਹੈ ਅਮਰੀਕਾ ਦੇ ਪਿੱਛੇ। ਅਸੀਂ ਇੱਥੇ ਵੀ ਰੌਡੀ ਮੌਡੀ ਹੇ ਨਮਸਕਾਰ ਇਹ ਉਹ ਸਾਰਾ, ਉਹ ਇਹਨੇ ਵੀ ਜਾ ਕੇ ਉੱਥੇ ਗੁਜਰਾਤ ਉਹਨੂੰ ਕਹਿੰਦੇ ਨੇ ਮਿਲੀਅਨ ਇਕੱਠੇ ਹੋਣਗੇ, ਫਿਰ ਕਹਿੰਦੇ ਲੱਖਾਂ ਹੋਣਗੇ। ਉਹ ਸਾਰਾ ਜਿਹੜਾ ਸਮਝਦੇ ਸੀ ਦੇਖੋ ਅਮਰੀਕਾ ਵੀ ਅਸੀਂ ਟੇਕ ਓਵਰ ਕਰ ਲਿਆ, ਗੁਜਰਾਤੀਆਂ ਨੇ ਇਹਨੂੰ, ਟਰੰਪ ਨੂੰ ਵੀ ਅਸੀਂ ਡਾਂਡੀਆਂ ਖੇਡਣ ਤੇ ਲਾਤਾ। ਪਰ ਨਾਲ ਉਹਨੂੰ ਕਹਿੰਦੇ ਇਨਫੈਕਟ ਦੇ ਆਲਰੇਡੀ ਹੈਡ ਸਟਾਰਟਡ ਏਪਿੰਗ ਦਾ US, looking at the mirror and imagining themselves as the US। ਕਿ ਆਲਰੇਡੀ ਉਹ ਨਕਲ ਕਰ ਰਹੇ ਨੇ ਅਮਰੀਕਾ ਦੀ, ਸ਼ੀਸ਼ੇ 'ਚ ਵੀ ਦੇਖ ਰਹੇ ਨੇ ਔਰ ਆਪਣੇ ਆਪ ਨੂੰ ਅਮਰੀਕਾ ਸਮਝ ਰਹੇ ਨੇ। ਔਰ ਫਿਰ ਸੋ ਵੈਰੀ ਸੈਡਲੀ ਐਂਡ ਅਨਫੋਰਚੂਨੇਟਲੀ it can boast over 1 million cases of COVID-19, soon going on to be 10 million, growing by 3% per day based on 7-day moving average. It is the unchallenged COVID superpower of the world. ਇਹ ਹੈ ਕਿ 1 ਮਿਲੀਅਨ ਕੇਸ COVID-19 ਦੇ ਹੋ ਗਏ ਨੇ ਆਲਰੇਡੀ ਇੰਡੀਆ 'ਚ ਔਰ 3% ਦੇ ਰੇਟ ਨਾਲ ਜਿਹੜੇ ਨੇ ਉਹ ਵੱਧ ਰਹੇ ਨੇ ਔਰ ਬਹੁਤ ਜਲਦੀ ਜਿਹੜਾ ਗੋਇੰਗ ਔਨ ਟੂ ਬੀ 10 ਮਿਲੀਅਨ, ਜਿਸ 3% ਪਰ ਡੇ ਜਿਹੜਾ ਉਹ 7 ਦਿਨਾਂ ਦੇ ਵਿੱਚ ਜਿਹੜੀ ਤੁਸੀਂ ਜਦੋਂ ਦੇਖਦੇ ਹੋ ਤਾਂ ਫਿਰ ਉਹ ਜਿਹੜਾ ਉਹ ਆਲਮੋਸਟ 10 ਮਿਲੀਅਨ 1 ਕਰੋੜ ਤੱਕ ਪਹੁੰਚ ਜਾਂਦੇ ਨੇ। ਇਟ ਇਜ਼ ਦਾ ਅਨਚੈਲੰਜਡ ਕੋਵਿਡ ਸੁਪਰ ਪਾਵਰ ਆਫ ਦਾ ਵਰਲਡ। ਹੁਣ ਜੇ ਕੋਵਿਡ ਦੀ ਸੁਪਰ ਪਾਵਰ ਕਹਿਣਾ ਹੋਏ ਤਾਂ ਫਿਰ ਇੰਡੀਆ ਹੀ ਹੋਏਗਾ। ਔਰ ਇਹ ਵੀ ਉਹ ਕੇਸ ਨੇ ਕਿ ਜਿਹੜੇ ਜਿੰਨੇ ਟੈਸਟ ਹੋ ਰਹੇ ਔਰ ਉਹਨਾਂ ਟੈਸਟਾਂ 'ਚ ਵੀ ਜਿਨ੍ਹਾਂ ਨੂੰ ਕਹਿ ਰਹੇ ਨੇ ਜੀ ਬਿਲਕੁਲ ਠੀਕ ਹੋ ਗਏ, ਉਹ ਉੱਥੇ
ਕੋਈ ਕਿਸੇ ਦਾ ਨਹੀਂ ਹੈ, ਕਿਉਂਕਿ ਸਭ ਟਿਊਬ ਕਿਸੇ ਦੀ ਜਾਂਦੀ ਕਿਸੇ ਨੂੰ ਹੈ, ਕਿਸੇ ਦਾ ਉਹਦੇ ਰਿਜ਼ਲਟ ਕਿਸੇ ਨੇ ਲਿਖੇ ਹੁੰਦੇ ਨੇ। ਜੀ ਦਾ ਠੇਕੇਦਾਰ ਮੋਦੀ has really worked hard to achieve this feat, ਕਿ ਵੀ ਜਿਹਨੂੰ ਠੇਕਾ ਦਿੱਤਾ ਸੀ ਮੋਦੀ ਨੂੰ, ਉਹਨੇ ਬਹੁਤ ਮਿਹਨਤ ਕਰਕੇ ਇਨਾ ਕੋਵਿਡ ਸੁਪਰ ਪਾਵਰ ਇੰਡੀਆ ਨੂੰ ਬਣਾਇਆ। ਜੀ very very sad indeed for the poor hapless people of India, thou who yet again pay the bitter price for Brahmanitic, egotistical, half-wit, racist, comic kings। ਜੀ ਸੋ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਤਾਂ ਠੇਕੇਦਾਰ ਮੋਦੀ ਨੇ ਤਾਂ ਉਹ ਬਣਾ ਦਿੱਤਾ ਸੁਪਰ ਪਾਵਰ, ਪਰ ਅਫਸੋਸ ਭਾਰਤ ਦੇ ਗਰੀਬ ਜਿਹੜੇ ਬਿਲਕੁਲ ਜਿਹੜੇ ਬੇਸਹਾਰਾ, ਜਿਨ੍ਹਾਂ ਨੇ ਜਿਹੜਾ ਅਗੇਨ ਇਸ ਬ੍ਰਾਹਮਣਿਜ਼ਮ ਦੀ ਜਿਹੜੀ ਹੰਕਾਰੀ ਆਈਡੀਓਲੋਜੀ ਹੈ ਔਰ ਇਹ ਸਾਰੀ ਅਨਪੜ੍ਹਤਾ ਵਾਲੇ ਲੋਕ, ਜੀ ਨਸਲਵਾਦੀ ਔਰ ਮਸਖਰੇ ਜਿਹੜੇ ਨੇ, ਉਹਨਾਂ ਦੀਆਂ ਨੀਤੀਆਂ ਦਾ ਅਲਟੀਮੇਟ ਜੇ ਕੋਈ ਖਮਿਆਜ਼ਾ ਭੁਗਤ ਰਿਹਾ ਹੈ ਜੀ ਤੇ ਗਰੀਬ ਭਾਰਤ ਦੇ ਲੋਕ ਭੁਗਤ ਰਹੇ ਨੇ। ਬਿਲਕੁਲ। ਇਹਦੇ ਚ ਹੁਣ ਇਸ ਲੈਵਲ ਦੀ ਸੁਪਰ ਪਾਵਰ ਬਣਨ ਤੇ ਹੁਣ ਵਧਾਈ ਵੀ ਅਸੀਂ ਦਈਏ ਤਾਂ ਵਿਚਾਰੇ ਗਰੀਬ ਲੋਕਾਂ ਦਾ ਹੀ ਹੁੰਦਾ, ਪਰ ਇਹ ਮੈਂ ਜਿਵੇਂ ਕਿਹਾ ਵੀ ਉਹਨਾਂ ਨੇ ਵਿਅੰਗ ਕੀਤਾ ਹੈ ਕਿ ਵੀ ਬਜਾਏ ਉਹਨਾਂ ਨੇ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕੇ ਸਾਥ ਇਹ ਉਹ ਸੀ। ਔਰ ਅਜੇ ਵੀ ਤੁਸੀਂ ਦੇਖੋ ਝੂਠਿਆਂ ਦਾ ਪਿਓ ਅੱਜ ਜਦੋਂ UN ਦੀ ਮੀਟਿੰਗ ਨੂੰ ਵਰਚੁਅਲ ਦੇ ਵਿੱਚ ਕਹਿ ਰਿਹਾ ਸੀ ਬਾਈ 2025 ਜੀ everybody in India will have a house। ਅਸੀਂ ਸਵੱਛ ਭਾਰਤ ਵੀ ਕਰ ਦਿੱਤਾ, ਭਾਰਤ ਨੂੰ ਅਸੀਂ ਸੁਪਰ ਪਾਵਰ, ਦੇਖੋ ਸਾਡੀ ਤਰੱਕੀ। ਅਸੀਂ ਪਹਿਲਾਂ ਇਹ ਜਿਹੜੀ ਹਾਊਸਿੰਗ ਪਲੈਨਿੰਗ ਔਰ ਦੂਜੀ ਪਹਿਲਾ ਚੇਅਰਮੈਨ UN ਦਾ ਸਾਡਾ ਇੰਡੀਅਨ ਸੀ ਇਸ ਕੌਂਸਲ ਦਾ, ਔਰ 2025 ਤੱਕ ਅਸੀਂ ਸਾਰਾ 2.5 ਕਰੋੜ ਵਿਚਾਰੇ ਗਰੀਬ ਯੂਪੀ ਬਿਹਾਰ ਦੇ ਮਜ਼ਦੂਰ ਜਿਹੜੇ ਰੁਲੇ ਮਰੇ, ਪੈਦਲ ਤੁਰੇ, ਭੁੱਖੇ ਨੰਗੇ ਆਮ ਲੋਕਾਂ ਨੇ ਘਰਾਂ ਚੋਂ ਲਿਆ ਕੇ ਕਿਸੇ ਨੂੰ ਕੁਝ ਕਰਕੇ ਉਹਨਾਂ ਵਿਚਾਰਿਆਂ ਦੇ ਬਿਮਾਰੀ ਦੇ ਮਾਰੇ ਹੋਏ। ਜੀ ਔਰ ਕਿਸ ਕਿਸਮ ਦੀ ਬੂਸਟਿੰਗ ਇਹ ਹੈ ਬ੍ਰਾਹਮਣਵਾਦ ਦਾ ਜੇ ਅਸਲ ਅਗਲੀ ਚਿਹਰਾ ਜਿਹੜਾ ਹੈ ਹੀ ਅਸਲ ਕੀ ਨਕਲ ਕੀ ਹੈ ਹੀ ਅਗਲੀ, ਜੀ ਪਰ ਇਧਰ ਉਹਨਾਂ ਨੇ ਆਪਣੇ ਆਪ ਨੂੰ ਬੜਾ ਪੀਸ ਔਰ ਫਲਾਣੇ ਦੇ ਚੈਂਪੀਅਨ ਬਣਾਇਆ ਹੋਇਆ ਹੈ। ਜੀ ਔਰ ਇੱਕ ਕਮੈਂਟ ਤੁਹਾਡੇ ਕੋਲ ਹੈ, ਤੁਸੀਂ ਪੜ੍ਹ ਦਿਓ ਫਿਰ ਜੀ ਅਸੀਂ ਬਿਲਕੁਲ। ਰੂਹਾਨੀਅਤ ਵੱਲ ਸਾਨੂੰ ਮੁੜਦੇ ਹਾਂ। ਹਰਮੇਲ ਸਿੰਘ ਜੀ ਲਿਖਦੇ ਨੇ, ਗੁਰੂ ਸਾਹਿਬ ਦੀਆਂ ਗੋਲਕਾਂ ਹਜ਼ਮ ਕਰਨ ਵਾਲੇ ਅਤੇ ਗੋਲਕ ਚੋਰੀ ਅਤੇ ਕਰੋੜਾਂ ਰੁਪਏ ਦੇ ਫਰਾਡ ਦੇ ਕੇਸਾਂ ਦਾ ਸਾਹਮਣਾ ਕਰਨ ਵਾਲੇ ਸਾਬਕਾ ਪ੍ਰਧਾਨ ਅਮਰੀਕਾ ਵਿੱਚ ਸਿੰਘਾਂ ਕੋਲੋਂ ਖਾਦੀ ਕੁੱਟ ਦਾ ਬਦਲਾ ਲੈਣ ਲਈ ਜੀਕੇ ਨੇ ਦਿੱਲੀ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਸਾਹਮਣੇ ਮੁਜ਼ਾਹਰਾ ਕੀਤਾ। ਜੀਕੇ ਦੁਆਰਾ ਜੁੱਤੀਆਂ ਖਾਣ ਵਾਲਾ ਕੰਮ ਕਰ ਲਿਆ। ਜੀ ਦੇਖੋ ਇਹ ਬਿਲਕੁਲ ਠੀਕ ਫਰਮਾਇਆ ਉਹਨਾਂ ਨੇ ਕਿ ਭਾਈ ਚਲੋ ਪਹਿਲਾਂ ਜਿਹੜੀ ਉਹਨੇ ਕਰਤੂਤ ਕੀਤੀ ਸੀ, ਇੱਥੇ ਸੇਵਾ ਹੋਈ, ਨਿਊਯਾਰਕ 'ਚ ਟ੍ਰੇਲਰ ਸੀ, ਪੂਰੀ ਫਿਲਮ ਯੂਬਾ ਸਿਟੀ 'ਚ ਉਹਨੂੰ ਦਿਖਾਈ। ਜੀ ਫਿਰ ਹੁੰਦਾ ਹੈ ਕਿ ਵੀ ਜਿਹੜਾ ਅਕਲਮੰਦ ਹੈ ਉਹਦੇ ਲਈ ਇਸ਼ਾਰਾ ਕਾਫੀ ਹੁੰਦਾ ਇਸ਼ਾਰਾ ਹੈ। ਕਾਫੀ ਹੁੰਦਾ ਹੈ। ਜਿਹੜਾ ਅੱਧਾ ਕੁ ਮੂਰਖ ਹੁੰਦਾ ਹੈ ਉਹ ਪਾਣਾ ਲੈ ਸਜਾਏ ਜੁੱਤੀ ਨਾਲ ਹੁੰਦਾ ਹੈ। ਤੇ ਜਿਹਨੇ ਹੁਣ ਇਹੀ ਮਿੱਥਿਆ ਹੋਏ, ਮੈਂ ਕਈ ਵਾਰੀ ਸੋਚਦਾ ਵੀ ਹੁਣੇ ਵੀ ਕਿੰਨੀ ਪ੍ਰਬਲ ਹੁੰਦੀ ਹੈ। ਅਸੀਂ ਕਿਸੇ ਦਾ ਬੁਰਾ ਨਹੀਂ ਤੱਕਦੇ। ਹੁਣ ਇਸ ਦਾ ਪਿਓ ਵੀ ਜਥੇਦਾਰ ਸੰਤੋਖ ਸਿੰਘ, ਜਿਹਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹ ਵੀ ਡਬਲ ਏਜੰਟ ਸੀ, ਉਧਰੋਂ ਵੀ ਇੱਧਰ ਵੀ ਆਪਣਾ ਪੈਰ ਧਰਾਵਾ ਕਰਦਾ ਸੀ। ਔਰ ਅਲਟੀਮੇਟਲੀ ਏਜੰਸੀਆਂ ਨੇ ਮਾਰਤਾ ਉਹਨੂੰ, ਕਿਉਂਕਿ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਟੂ ਮੱਚ ਜਾਣਦਾ, ਸਾਡੇ ਸੰਜੇ ਗਾਂਧੀ ਤੱਕ ਵੀ ਐਕਸੈਸ ਸੀ। ਔਰ ਦੂਸਰਾ ਹੁਣ ਹੁੰਦਾ ਇਹ ਹੈ ਕਿ ਵੀ ਇਸ ਮੁੰਡੇ ਨੂੰ ਆਪਣੇ ਪਿਓ ਦਾ ਹਸ਼ਰ ਦੇਖ ਕੇ ਘੱਟੋ ਘੱਟ ਇਸ ਗੱਲ ਦੀ ਸਮਝ ਹੁੰਦੀ ਕਿ ਵੀ ਨਹੀਂ, ਤੁਸੀਂ ਜਦੋਂ ਏਜੰਸੀਆਂ ਲਈ ਕੰਮ ਕਰਦੇ ਹੋ, ਉਹਨਾਂ ਦੀ ਖੇਡ ਖੇਡਦੇ ਹੋ, ਅਲਟੀਮੇਟਲੀ ਉਹ ਤੁਹਾਨੂੰ ਵਰਤ ਕੇ ਡੰਪ ਕਰ ਦਿੰਦੇ ਨੇ। ਹੁਣ ਕਿਉਂਕਿ ਉਹਨੂੰ ਵੀ ਇੱਕ ਕਿਸਮ ਦਾ ਡੰਪ ਹੀ ਕਰਨ ਵਾਲੀ ਗੱਲ ਹੋਈ, ਜਦੋਂ ਇੱਥੋਂ ਜੁੱਤੀਆਂ ਜਾਤੀਆਂ ਪੈ ਗਈਆਂ, ਵਾਪਸ ਮੁੜਿਆ, ਉਹਦੇ ਤੇ ਕਰਪਸ਼ਨ ਚਾਰਜ ਲਾ ਕੇ ਉਹਨੂੰ ਉੱਥੋਂ ਵੀ ਕੱਢਤਾ। ਹੁਣ ਜੋ ਕੁਝ ਵੀ ਉਹ ਕਰ ਰਿਹਾ ਉਹ ਆਪਣਾ ਮੁੱਲ ਵਟਾ ਰਿਹਾ ਹੈ ਕਿ ਭਾਈ ਆਪਣੇ ਆਪ ਨੂੰ ਪੇਸ਼ ਕਰ ਰਿਹਾ ਕਿ ਮੈਨੂੰ ਖਰੀਦੋ। ਔਰ ਉਹਨੇ ਪਿਛਲੀਆਂ ਚੋਣਾਂ ਵੇਲੇ ਵੀ ਕਿਹਾ ਸੀ ਕਿ ਉਹਨੂੰ ਪੁੱਛਿਆ ਸੀ ਕਿ ਜੀ ਤੁਸੀਂ ਬੀਜੇਪੀ ਨਾਲ, ਉਹ ਕਹਿੰਦੇ ਦੇਖਾਂਗੇ ਮੌਕੇ ਤੇ ਆ ਕੇ। ਸੋ ਮਤਲਬ ਹੁਣ ਮਜਿੰਦਰ ਸਿਰਸਾ ਜਿਹੜਾ ਆਲਰੇਡੀ ਬੀਜੇਪੀ ਦਾ ਸਿਟਿੰਗ MLA ਔਰ ਦੂਜਾ, ਹੁਣ ਇਸ ਤੋਂ ਪਹਿਲਾਂ ਕਿ ਮਜਿੰਦਰ ਸਿਰਸਾ ਪਾਕਿਸਤਾਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਕਰਦਾ ਆਪਣਾ ਹਿੰਦੂਤਵੀ ਜਿਹੜਾ ਉਹ ਕਾਰਡ ਦਿਖਾਉਣ ਦੇ ਲਈ, ਇਹਨੇ ਉਹਨੂੰ ਪ੍ਰੀਐਮਪਟ ਕੀਤਾ ਜੀ ਇਹ ਬਿਲਕੁਲ ISI ਕਰਵਾ ਰਹੀ ਹੈ, ਇਹ ਖਾਲਿਸਤਾਨ ਤੇ ਇਹ ਉਹ। ਸੋ ਅਸੀਂ ਕਈ ਵਾਰੀ ਇਸ ਗੱਲ ਦੇ ਉੱਤੇ ਇਹਨੂੰ ਤੁਸੀਂ ਇਹੀ ਕਹੋ ਕਿ ਭਾਈ
ਬਹੁਤ ਵਾਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਜੀ ਕੋਈ ਇਤਿਹਾਸ ਦੇ ਵਿੱਚ ਕੋਈ ਵੀਲ ਨਹੀਂ ਲੱਗੇ ਹੋਏ ਕਿ ਵੀ ਉਹ ਵੀਲ ਫਿਰ ਮੁੜ ਕੇ ਦੁਹਰਾਉਂਦਾ, ਇਸ ਲਈ ਕਿ ਇਤਿਹਾਸ ਤੋਂ ਅਸੀਂ ਸਿੱਖਦੇ ਨਹੀਂ ਔਰ ਜੀ। ਉਹੀ ਗਲਤੀ ਦੁਹਰਾਉਂਦੇ ਹਾਂ। ਮੈਨੂੰ ਲੱਗਦਾ ਹੈ ਕਿ ਵੀ ਇਹ ਉਸੇ ਹੀ ਟਰੈਕ ਦੇ ਉੱਤੇ ਚੜ ਗਿਆ ਔਰ ਇਸ ਕਦਰ ਅੰਨਾ ਹੋ ਗਿਆ ਵੀ ਇਹਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਭਾਈ ਜੋ ਇਹ ਕਰ ਰਿਹਾ ਅਲਟੀਮੇਟਲੀ ਇਸ ਦੇ ਕਨਸੀਕੁਐਂਸਸ ਕੀ ਹੋਣਗੇ। ਕੱਲੀ ਇਹ ਦੁਨੀਆ ਨਹੀਂ ਹੈ, ਰੱਬ ਦਾ ਦਰਗਾਹ, ਰੱਬ ਦਾ ਦਰਬਾਰ ਹੈ। ਤੁਸੀਂ ਸਿੱਖਾਂ ਦੇ ਘਰਾਂ 'ਚ ਜੰਮੇ ਹੋ ਜੀ ਵੀ ਪਿਓ ਤੇਰਾ ਜਿਹੜਾ ਕਛਹਿਰੇ ਸੀਂਦਾ ਸੀ, ਇੱਕ ਗਰੀਬ 10x10 ਦੀ ਉਹਦੀ ਦੁਕਾਨ ਸੀ ਔਰ ਉਹਨੂੰ ਕਹਿੰਦੇ ਹੀ ਜਥੇਦਾਰ ਸੰਤੋਖ ਸਿੰਘ ਜਿਹੜਾ ਕਛਹਿਰਿਆਂ ਵਾਲਾ, ਕਛਹਿਰੇ ਬਹੁਤ ਵਧੀਆ ਸੀਂਦਾ ਸੀ, ਜੀ ਉੱਥੋਂ ਨਿਕਲ ਕੇ ਕਿੰਨਾ ਵੱਡਾ ਐਮਪਾਇਰ ਗੁਰਦੁਆਰਿਆਂ ਦੇ ਸਿਰ ਤੇ ਖੜਾ ਕੀਤਾ। ਹੁਣ ਇਹ ਜੀਕੇ ਕੋਈ ਇਹਦੀ ਡਿਗਰੀ ਨਹੀਂ ਹੈ ਵੀ ਕੋਈ ਅਮਰੀਕਾ ਚੋਂ ਪੜ੍ਹ ਕੇ, ਜੀਕੇ ਗ੍ਰੇਟਰ ਕੈਲਾਸ਼ ਹੈ। ਗ੍ਰੇਟਰ ਕੈਲਾਸ਼ ਦਿੱਲੀ ਦਾ ਇੱਕ ਏਰੀਆ ਹੈ ਜਿਹੜਾ ਪੋਸ਼ ਹੈ ਜਿੱਥੇ ਇਹਦਾ ਇਹਨੇ ਬਣਾਇਆ ਹੋਇਆ। ਹੁਣ ਨਾ ਜੀਕੇ ਲਿਖਿਆ ਹੋਇਆ ਜਿਵੇਂ FRCS ਲਿਖਿਆ ਹੁੰਦਾ ਵੀ ਫੈਲੋ ਆਫ ਰਾਇਲ ਕਾਲਜ ਆਫ ਸਰਜਨ, ਕਿ ਵੀ ਤੂੰ ਆਪਣੇ ਉਹ ਕਛਹਿਰਿਆਂ ਵਾਲੇ ਪਿਓ ਨੂੰ ਯਾਦ ਕਰ। ਉਹ ਜੇ ਉਵੇਂ ਹੀ ਰਹਿੰਦਾ ਹੈ ਜਿਵੇਂ ਸਿੱਖ ਨੂੰ, ਕਿਉਂਕਿ ਸ਼ੁਰੂ 'ਚ ਉਹਦੀ ਕੰਟਰੀਬਿਊਸ਼ਨ ਸੀ, ਦਲੇਰ ਸੀ ਥੋੜਾ ਜਿਹਾ, ਉਹ ਪ੍ਰੋਟੈਸਟ ਹੋ ਰਿਹਾ, ਉਹਦੀ ਮਿਨਿਸਟਰ ਦੀ ਗੱਡੀ ਦੇ ਅੱਗੇ ਬੋਨਟ ਤੇ ਚੜ ਗਿਆ, ਉਹਨਾਂ ਨੇ ਘੜੀਸਿਆ, ਉਹਦੇ 'ਚੋਂ ਬਣ ਕੇ ਅਲਟੀਮੇਟਲੀ ਏਜੰਟ ਬਣ ਗਿਆ ਇੰਦਰਾ ਗਾਂਧੀ ਦਾ, ਸੰਜੇ ਗਾਂਧੀ ਦਾ। ਵੀ ਤੂੰ ਇਹੀ ਦੇਖ ਵੀ ਚੱਲ ਕਛਹਿਰਾ ਟੂ ਜੀਕੇ ਤੱਕ ਪਹੁੰਚ ਗਿਆ, ਹੁਣ ਬਹਿ ਆਰਾਮ ਨਾਲ, ਬਥੇਰੇ ਪੈਸੇ ਲੁੱਟ ਲੱਟ ਲਏ ਨੇ। ਇਹ ਵੀ ਆਇਆ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੁੰਦੇ ਆ, ਕਿੰਨੇ ਲੱਖ ਰੁਪਈਆ ਕੱਢਿਆ, ਰਸੀਦਾਂ ਕੋਈ ਨਹੀਂ। ਤੁਸੀਂ ਉਹਨਾਂ ਦੀ ਉੱਥੇ ਇੱਕ ਤੋਂ ਬਾਅਦ ਇੱਕ ਦੀ ਕਹਾਣੀ ਦੇਖੋ ਤਾਂ ਅਫਸੋਸ ਹੁੰਦਾ। ਮੈਂ ਤਾਂ ਪੜ੍ਹਦਾ ਵੀ ਨਹੀਂ ਕਈ ਵਾਰੀ ਖਬਰ ਦੇਖ ਕੇ, ਪਰ ਵੀਰ ਹਰਮੇਲ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹਨੇ ਅੱਗੋਂ ਦਾ ਹੁਣ ਆਪਣਾ ਫਿਰ ਬੀਜ ਲਿਆ ਬੀਜ। ਬਿਲਕੁਲ, ਔਰ ਗੁੱਡ ਲੱਕ ਅਸੀਂ ਕਹਿ ਸਕਦੇ ਹਾਂ। ਕੀ ਕਹਿ ਸਕਦੇ ਹਾਂ ਗੁਰਬਾਣੀ ਵਿਚਾਰ। ਹਾਂ, ਕਲੋਜ਼ਿੰਗ ਤੋਂ ਪਹਿਲਾਂ ਅਸੀਂ ਬਾਬਾ ਫਰੀਦ ਜੀ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ। 2 ਸ਼ਲੋਕ ਅੱਜ ਦੇ ਵਿਚਾਰ ਲਈ ਨੇ ਜੀ ਔਰ ਸ਼ਾਇਦ ਅਸੀਂ ਕੋਈ ਮਿੱਥ ਕੇ ਤਾਂ ਨਹੀਂ ਹੁੰਦਾ ਕਿ ਟੌਪਿਕ ਲਿਖਤਾ ਹੀ ਉਹਨਾਂ ਦੀ ਜਿਵੇਂ ਆ ਗਈ ਇਹਦੇ ਤੇ ਹੀ ਜੀਕੇ ਦੇ ਉੱਤੇ। ਸੋ ਇਵੇਂ ਹੀ ਜਦੋਂ ਤੁਸੀਂ ਰੂਹਾਨੀ ਦੁਨੀਆ ਦੇ ਲੋਕ ਜਦੋਂ ਇਨਸਾਨ ਨੂੰ ਸਮਝਾਉਂਦੇ ਨੇ, ਬਾਬਾ ਫਰੀਦ ਜਾਂ ਅਸੀਂ ਗੁਰਬਾਣੀ ਦੇ ਵਿੱਚ ਦੇਖਦੇ ਹਾਂ ਜੀ, ਤੇ ਉਹ ਹਮੇਸ਼ਾ ਕੋਈ ਐਗਜ਼ੈਂਪਲ, ਕੋਈ ਉਦਾਹਰਨ, ਕੋਈ ਅਲੰਕਾਰ ਚੁਣਦੇ ਨੇ। ਪੰਛੀਆਂ ਦੀ ਦੁਨੀਆ 'ਚ ਅਸੀਂ ਅੱਗੇ ਵੀ ਗੱਲ ਕੀਤੀ ਸੀ ਬਾਬਾ ਫਰੀਦ ਜੀ ਦੇ ਹਵਾਲੇ ਨਾਲ ਹੀ ਜੀ ਕਿ ਇੱਕ ਜਿਹੜਾ ਕਾਂ ਹੈ, ਇੱਕ ਹੰਸ ਹੈ। ਜੀ ਬੋਲੀ ਦੇ ਲਿਹਾਜ਼ ਨਾਲ ਡਾਈਟ ਇਹ ਕਿਹਾ ਜਾਂਦਾ ਹੈ ਕਿ ਹੰਸ ਮੋਤੀ ਚੁਗਦਾ ਹੈ, ਕਾਂ ਗੰਦ ਖਾਂਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ ਛੱਪੜੀ ਔਰ ਸਰੋਵਰ ਹੈ, ਇੱਕ ਪਾਸੇ ਗੰਦਾ ਛੱਪੜ ਹੈ, ਉਸ ਦੇ ਵਿੱਚ ਹੰਸ ਦਾ ਸੰਬੰਧ ਚੰਗੇ ਪਾਣੀ ਸਰੋਵਰ, ਮਾਨਸਰੋਵਰ ਤੱਕ ਨਾਲ ਹੁੰਦਾ ਹੈ। ਜੀ ਉਹ ਜਿਹੜਾ ਉਹਦੇ ਚ ਗੰਦੇ ਛੱਪੜ ਚ ਹੁੰਦਾ, ਛੱਪੜ ਕਲਰ ਹੈ ਜਿਹਦੇ ਚ ਜਾਂ ਦੂਜੇ। ਫਿਰ ਇਸੇ ਤਰ੍ਹਾਂ ਖੁਰਾਕ ਵੀ ਹੈ ਕਿ ਵੀ ਉਹਨੇ ਮੋਤੀ ਖਾਣੇ ਨੇ, ਉਹਨੇ ਉਹ ਖਾਣਾ। ਹੁਣ ਇਹ ਇੱਕ ਸ਼ਲੋਕ ਹੈ ਬਾਬਾ ਫਰੀਦ ਜੀ ਦਾ 64 ਨੰਬਰ, ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਜੂ ਬੋੜਨ ਨਾ ਪੀਵੈ, ਨਾ ਪੀਵੈ ਉੱਡਣ ਸੰਧੀ ਡੰਝ। ਜੀ ਉਹਨਾਂ ਨੇ ਕਿਹਾ ਕਿ ਭਾਈ ਇਹ ਕਲਰ ਦੀ ਭਰੀ ਹੋਈ ਛੱਪੜੀ, ਗੰਦੀ ਕਲਰ ਜਿਹੜਾ ਜਿਹਦੇ ਤੇ ਕੋਈ ਫਰਟੀਲਿਟੀ ਨਹੀਂ ਹੁੰਦੀ ਜ਼ਮੀਨ ਦੀ, ਸਾਰਾ ਚਿੱਟਾ ਹੀ ਹੁੰਦਾ ਹੈ, ਵੀ ਕਲਰ ਦੀ ਭਰੀ ਹੋਈ ਛੱਪੜੀ, ਉੱਥੇ ਆ ਕੇ ਹੰਸ ਉਤਰਿਆ। ਜੀ ਉਹਨੇ ਦੇਖਿਆ ਉੱਤੋਂ ਕਿ ਵੀ ਪਾਣੀ ਹੈ, ਉਹਨੂੰ ਤਾਂ ਅੰਦਾਜ਼ਾ ਲਾਇਆ ਵੀ ਪਾਣੀ, ਉਹਨੇ ਦੇਖਿਆ ਵੀ ਇਹ ਤਾਂ ਛੱਪੜੀ ਹੈ। ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਚ। ਕਿ ਵੀ ਉਹਨਾਂ ਨੇ ਜਦੋਂ ਦੇਖਿਆ ਤੇ ਉਹਨਾਂ ਨੇ ਇਸ ਸਾਰੇ 'ਚ ਚੁੰਝ ਤਾਂ ਲਾਈ, ਲੇਕਿਨ ਇੱਕਦਮ ਉਹਨਾਂ ਨੇ ਚੁੰਝ ਚੁੱਕ ਲਈ। ਉਹਨਾਂ ਨੇ ਕਿਹਾ ਵੀ ਇਹ ਪਾਣੀ ਨਹੀਂ ਪੀਣਾ, ਇਹ ਤਾਂ ਗੰਦਾ ਮੈਲਾ ਹੈ ਪਾਣੀ, ਇਹ ਤਾਂ ਕਲਰ ਵਾਲੀ ਛੱਪੜੀ ਹੈ। ਔਰ ਫਿਰ ਉਹਨਾਂ ਦੇ ਵਿੱਚ ਇਹ ਤਾਂਘ ਸੀ ਕਿ ਮੈਂ ਇੱਥੋਂ ਕਿਵੇਂ ਨਿਕਲਾਂ। ਉੱਡਣ ਸੇਤੀ ਡੰਚ, ਡੰਚ ਹੁੰਦਾ ਕਿ ਵੀ ਛਟਪਟਾਟ ਸੀ ਕਿ ਇੱਥੋਂ ਉੱਡ ਜਾਣ। ਸੋ ਮਤਲਬ ਇਹ ਹੈ ਕਿ ਵੀ ਜੇ ਚੰਗੇ ਲੋਕ ਕਦੇ ਭੁਲੇਖੇ ਨਾਲ ਮਾੜਿਆਂ ਦੀ ਸੰਗਤ ਦੇ ਵਿੱਚ ਚਲੇ ਵੀ ਜਾਣ ਤੇ ਉਹ ਉਹਨੂੰ ਕਬੂਲਦੇ ਨਹੀਂ ਨੇ, ਉਹ ਇੱਕਦਮ ਉਹਨਾਂ ਤੋਂ ਕਿਨਾਰਾ ਕਰ ਲੈਂਦੇ ਨੇ। ਉਹ ਉਹਨਾਂ ਨੂੰ ਅਫਸੋਸ ਹੁੰਦਾ ਹੈ ਕਿ ਵੀ ਉਹ ਕਿੱਥੇ ਫਸ ਗਏ। ਫਿਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਅੱਗੋਂ ਐਨਫੋਰਸ ਕਰਦਾ ਹੈ, ਹੰਸ ਉੱਡਰ ਕੁਦ ਰਹਿ ਪਿਆ, ਲੋਕ ਵਿਡਾਰਨ ਜਾਹੇ,
ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਹੁਣ ਜਿਵੇਂ ਅਸੀਂ ਵੀ ਕੋਧਰਾ ਇਤਿਹਾਸ ਹੀ ਪੜ੍ਹਦੇ ਹਾਂ, ਬਾਬਾ ਫਰੀਦ ਜੀ ਦੀ ਬਾਣੀ 'ਚ ਹੈ, ਜਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਪਹਿਲੀ ਉਦਾਸੀ ਦੇ ਵੇਲੇ ਭਾਈ ਲਾਲੋ ਦੇ ਕੋਲ ਏਮਨਾਬਾਦ ਦਾ ਜਿਹੜਾ ਉਹਨਾਂ ਦੀ ਉਦਾਸੀ ਤੱਕ ਪਹੁੰਚਣ ਤੋਂ ਪਹਿਲਾ ਪੜਾਅ ਉਹਨਾਂ ਨੇ ਜਦੋਂ ਸੁਲਤਾਨਪੁਰ ਤੋਂ ਤੁਰੇ ਨੇ ਅੱਛਾ ਭਾਈ ਲਾਲੋ ਦੇ ਘਰ ਕੀਤਾ। ਔਰ ਸਾਡਾ ਇਤਿਹਾਸ ਜਨਮ ਸਾਖੀਆਂ ਯਾਦ ਕਰਵਾਉਂਦੀਆਂ ਨੇ ਕਿ ਭਾਈ ਲਾਲੋ ਇੱਕ ਕਿਰਤੀ ਸਿੱਖ ਸੀ, ਕਿੱਲੇ ਘੜਦੇ ਸੀ, ਗਰੀਬ ਤਰਖਾਣ। ਉਦੋਂ ਤਰਖਾਣ ਲਈ ਲਫ਼ਜ਼ ਬਾਢੀ ਹੁੰਦਾ ਸੀ, ਬਾਢੀ ਸੁੱਤ ਅੱਛਾ ਤੁਹਾਨੂੰ ਜਨਮ ਸਾਖੀਆਂ 'ਚ ਮਿਲੇਗਾ। ਔਰ ਇਹ ਇਵੇਂ ਦਾ ਹੀ ਇੱਕ ਜਿਵੇਂ ਕਣਕ, ਮੈਨੂੰ ਯਾਦ ਹੈ ਕਿ ਮਾਲਵੇ ਦਾ ਖਿੱਤਾ ਜਿੱਥੇ ਜਦੋਂ ਇੰਨੀ ਪ੍ਰੋਸਪੈਰਿਟੀ ਨਹੀਂ ਸੀ, ਹੁਣ ਤਾਂ ਨਹਿਰਾਂ ਔਰ ਬਾਕੀਆਂ ਨੂੰ ਪਿੱਛੇ ਛੱਡਦੇ ਨੇ, ਅੱਛਾ ਤੇ ਕਣਕ ਦਾ ਆਟਾ ਉਹਨਾਂ ਨੇ ਕਿਸੇ ਆਏ ਗਏ ਲਈ ਰੱਖਿਆ ਹੁੰਦਾ, ਜਦੋਂ ਕੋਈ ਮਹਿਮਾਨ ਆਉਂਦਾ ਸੀ ਉਦੋਂ ਹੀ। ਨਹੀਂ ਤਾਂ ਬਾਜਰਾ ਤੇ ਦੂਸਰੀ ਜਿਹੜਾ ਕੋਈ ਵੀ ਹੈ, ਲੇਕਿਨ ਕਣਕ ਮਹਿੰਗੀ ਸੀ, ਅਫੋਰਡ ਨਹੀਂ ਸੀ ਹੁੰਦੀ। ਇਸੇ ਤਰ੍ਹਾਂ ਉਸ ਪੀਰੀਅਡ 'ਚ ਕੋਧਰਾ ਇੱਕ ਐਨੀਮਲ ਜਿਹੜਾ ਉਹਨੂੰ ਤੁਸੀਂ ਸਟੇਪਲ ਕਹਿ ਸਕਦੇ ਹੋ, ਇੱਕ ਜਿਹਨੂੰ ਹੁਣ ਇੱਥੇ ਵੀ ਕਈ ਵਾਰ ਤੁਸੀਂ ਅਮਰੀਕਾ 'ਚ ਦੇਖਦੇ ਹੋ ਕਿ ਜਿਹੜਾ ਡੌਗ ਫੂਡ ਹੈ, ਅੱਛਾ ਉਹ ਕਈ ਵਾਰੀ ਜਿਹੜੇ ਬਹੁਤ ਗਰੀਬ ਨੇ ਜਾਂ ਦੂਜੇ ਨੇ, ਉਹ ਕਿਉਂਕਿ ਡੌਗ ਫੂਡ 'ਚ ਮੀਟ ਹੁੰਦਾ ਓਬਵੀਅਸਲੀ, ਤੇ ਜਿਹੜੇ ਇੱਥੇ ਮੀਟ ਈਟਰ ਨੇ, ਜਿਹੜੇ ਸਟੇਕ ਜਾਂ ਅਦਰਵਾਈਜ਼ ਅਫੋਰਡ ਨਹੀਂ ਕਰ ਸਕਦੇ, ਉਹ ਲੈਂਦੇ ਨੇ। ਉਹਨਾਂ ਨੂੰ ਇਹ ਕਿ ਵੀ ਹੈ ਤਾਂ ਉਹਦੀ ਵੀ ਕੁਆਲਿਟੀ ਮੇਨਟੇਨ ਕੀਤੀ ਹੁੰਦੀ ਹੈ ਔਰ ਉਹਨੂੰ ਉਹ ਕੁੱਕ ਕਰਦੇ ਨੇ। ਅੱਛਾ ਸੋ ਕੋਧਰਾ ਉਸ ਵੇਲੇ ਇੱਕ ਪ੍ਰੋਮੀਨੈਂਟ ਫਸਲ ਹੋਏਗਾ, ਕਿਉਂਕਿ ਬਾਬਾ ਫਰੀਦ 800 ਸਾਲ ਪਹਿਲਾਂ ਹੋਏ ਨੇ। ਉਹ ਵੀ ਕਹਿੰਦੇ ਨੇ ਕਿ ਵੀ ਹੁਣ ਜਿਹੜੇ ਹੰਸ ਉੱਡਰ ਕੋਧਰੇ ਪਿਆ ਲੋਕ ਵਿਡਾਰਨ ਜਾਹੇ, ਕਿ ਕੋਧਰੇ ਦਾ ਖੇਤ ਹੈ ਜਿੱਥੇ ਕੋਧਰੇ ਦੀ ਫਸਲ ਹੈ, ਔਰ ਹੰਸ ਉੱਡ ਕੇ ਆਏ, ਹੰਸਾਂ ਦਾ ਪੂਰਾ ਸਮੂਹ ਹੋਏਗਾ, ਉਹ ਖੇਤ 'ਚ ਆਏ ਔਰ ਲੋਕ ਭੱਜ ਰਹੇ ਨੇ। ਕਿਉਂਕਿ ਹੁਣ ਲੋਕਾਂ ਨੂੰ ਇਹ ਹੁੰਦਾ ਸੀ ਕਿ ਵੀ ਜਿਹੜੇ ਪੰਛੀ ਨੇ ਇਹ ਬਹੁਤ ਸਾਰੀ ਫਸਲ ਤਬਾਹ ਕਰ ਦਿੰਦੇ ਸੀ, ਉਹ ਫਿਰ ਰੌਲਾ ਪਾ ਕੇ ਉਹਨੂੰ ਉਡਾ ਦਿੰਦੇ ਸੀ। ਅੱਛਾ ਉਹਨੇ ਕਿਹਾ ਵੀ ਹੰਸਾਂ ਦੀ ਜਿਹੜੇ ਸਮੂਹ ਹੈ ਉਹ ਆਇਆ ਕੋਧਰੇ ਦੇ ਖੇਤ ਦੇ ਉੱਤੇ, ਤੇ ਲੋਕ ਉਹਨਾਂ ਨੂੰ ਉਡਾਣਗੇ। ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ, ਕਿ ਇਹ ਭੁੱਲੜ ਕਮਲੇ ਸ਼ਦਾਈ ਲੋਕ, ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਜਿਹੜੇ ਹੰਸ ਨੇ ਉਹ ਕੋਧਰਾ ਨਹੀਂ ਖਾਂਦੇ, ਅੱਛਾ ਕਿ ਹੰਸ ਤਾਂ ਜਿਹੜੇ ਨੇ ਉਹ ਮੋਤੀ ਚੁਗਦੇ। ਸੋ ਜ਼ਾਹਰ ਹੈ ਕਿ ਭਾਈ ਇਹ ਵੀ ਇੱਕ ਇਸ ਕਿਸਮ ਦੀ ਸਿੱਖਿਆ ਹੈ ਕਿ ਭਾਈ ਅਸੀਂ, ਸਾਡੀ ਰੂਹ, ਅਸੀਂ ਰੱਬ ਦੇ ਬੰਦੇ, ਹੰਸ ਵਾਂਗ ਸਾਡੀ ਦਿੱਖ ਤਾਂ ਹੋਏ। ਬਹੁਤ ਵਾਰ ਬਗਲੇ ਦਾ ਰੰਗ ਵੀ ਚਿੱਟਾ ਹੁੰਦਾ, ਉਹ ਵੀ ਹੰਸ ਵਾਂਗ ਲੱਗਦਾ, ਪਰ ਕਰਤੂਤ ਉਹਦੀ ਮੱਛੀਆਂ ਖਾਣ ਦੀ ਹੁੰਦੀ ਹੈ, ਤੇ ਹੰਸ ਜਿਹੜਾ ਉਹ ਮੋਤੀ ਚੁਗਦਾ। ਸੋ ਇਹ ਬਾਬਾ ਫਰੀਦ ਨੇ ਚੰਗੇ ਔਰ ਮਾੜੇ, ਵਿਵੇਕ ਬੁੱਧ, ਰਾਈਟ ਔਰ ਰੋਂਗ, ਇਸ ਚੰਗਿਆਂ ਦਾ ਸਾਥ, ਜੇ ਕਲਰ ਦੀ ਛਪੜੀ 'ਚ ਪਹੁੰਚ ਵੀ ਗਏ ਤਾਂ ਉੱਥੋਂ ਉੱਡ ਜਾਓ। ਔਰ ਐਵੇਂ ਜੇ ਤੁਸੀਂ ਕਿਤੇ ਭੁਲੇਖੇ ਨਾਲ ਚਲੇ ਵੀ ਗਏ ਹੋ ਤੇ ਉਹ ਤੁਹਾਡਾ ਆਰ ਨਹੀਂ ਹੈ, ਜਿਵੇਂ ਕੋਧਰਾ ਤੁਹਾਡਾ ਨਹੀਂ ਹੈ, ਜਿਵੇਂ ਛਪਰੀ ਦਾ ਪਾਣੀ ਤੁਸੀਂ ਨਹੀਂ ਪੀਣਾ, ਇਵੇਂ ਜਿਹੜੀ ਹੰਸਾਂ ਵਰਗੀ ਬਿਰਤੀ ਵਾਲੇ ਹੁੰਦੇ ਨੇ, ਜ਼ਹਿਨੀਅਤ ਜਿਨ੍ਹਾਂ ਦੀ ਲਾਈਕੇ ਹੰਸ, ਲਾਈਕੇ ਸਵੈਨ ਹੈ, ਉਹ ਰੱਬ ਦੀ ਯਾਦ ਤੋਂ ਬਿਨਾ, ਰੱਬ ਦੇ ਨਾਂ ਤੋਂ ਬਿਨਾ ਜਿਹੜਾ ਹੋਰ ਕਿਸੇ ਦੇ ਨਾਲ ਸਾਂਝ ਨਹੀਂ ਰੱਖਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਜੋ ਅਹਿਮ ਇਸ਼ੂ ਨੇ ਤੇ ਔਰ ਅੱਜ ਦਾ ਜਿਹੜਾ ਵਿਚਾਰ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਵਾਸਤੇ ਤੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।